ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਪੰਜਾਬ ਦੇ ਵਿੱਚ ਜਿਹੜੇ ਇਸ ਵੇਲੇ ਲੋਕ ਖੌਫਜ਼ਦਾ ਨੇ, ਦਹਿਸ਼ਤਾਂ ਜਿਹੜੀਆਂ ਦਹਿਸ਼ਤ ਸਰਗਰਮ ਹੈ ਪੰਜਾਬ ਦੇ ਵਿੱਚ। ਜਿਹੜੇ ਗੈਂਗਸਟਰ ਨੇ, ਜਿਹੜੇ ਇਹਨਾਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ, ਉਹ ਕਹਿੰਦੇ ਕਿ ਹਰਿਆਣੇ ਦੀਆਂ ਕਿਆਰੀਆਂ ਦੇ ਵਿੱਚ ਤਿਆਰ ਹੋ ਰਹੇ ਨੇ। ਇਹ ਕਿਹਦਾ ਕਥਨ ਹੈ ਜੀ? ਇਹ ਕੱਲ ਮੀਤ ਹੇਅਰ ਹੋਰਾਂ ਨੇ ਕਿਹਾ ਜੀ ਜੀ। ਉਹ ਪਹਿਲਾਂ ਵੀ ਇੱਕ ਦਿਨ ਬੋਲੇ ਸੀ, ਕੱਲ ਫਿਰ ਉਹਨਾਂ ਨੇ ਦੁਬਾਰਾ ਇਹ ਗੱਲ ਦੁਹਰਾਈ। ਉਹ ਕਹਿੰਦੇ ਕਿ ਆਪਾਂ ਜਿਹੜੀ ਗੱਲ ਕਰ ਰਹੇ ਸੀ ਨਾ ਕਿ ਇਹ ਭਾਜਪਾ ਬੈਰੀਕੇਡ ਤੋੜਨ ਆਈ, ਹਾਂਜੀ, ਉਹ ਉਸੇ ਹਵਾਲੇ ਨਾਲ ਉਹਨਾਂ ਨੇ ਗੱਲ ਕੀਤੀ ਕਿ ਭਾਜਪਾ ਪ੍ਰਦਰਸ਼ਨ ਕਰਦੀ ਫਿਰਦੀ ਆ, ਇਹਨਾਂ ਦਿਖਾਵਾ ਕਰਦੀ ਆ। ਕਿ ਇਹਨਾਂ ਨੂੰ ਪੁੱਛੋ ਕਿ ਗੈਂਗਸਟਰ ਤਾਂ ਤੁਹਾਡੀ ਉਹ ਹਰਿਆਣੇ ਵਾਲੀ ਸਰਕਾਰ ਦੀ ਨਰਸਰੀ 'ਚ ਤਿਆਰ ਹੁੰਦੇ। ਸੋ ਉਹਨਾਂ ਨੇ ਸਿੱਧਾ ਇਹ ਕਿਹਾ ਕਿ ਚਾਹੇ ਉਹ ਰਾਜਸਥਾਨ ਜਾਂਦੇ ਹੋਣ, ਕਹਿੰਦੇ ਚਾਹੇ ਉਹ ਯੂਪੀ ਜਾਂਦੇ ਹੋਣ, ਚਾਹੇ ਕਿਤੇ ਜਾਂਦੇ ਹੋਣ, ਅੱਜ ਕੱਲ੍ਹ ਗੈਂਗਸਟਰਾਂ ਦੀ ਨਰਸਰੀ ਕਹਿੰਦੇ ਕਿ ਹਰਿਆਣਾ ਹੈ, ਤੇ ਹਰਿਆਣੇ ਦੀ ਕਹਿੰਦੇ ਬੀਜੇਪੀ ਦੀ ਸਰਕਾਰ ਹੈ, ਤੇ ਬੀਜੇਪੀ ਕਿਹੜੇ ਮੂੰਹ ਨਾਲ ਪ੍ਰਦਰਸ਼ਨ ਕਰਦੀ ਹੈ। ਪ੍ਰਵੀਨ ਜੀ, ਇੰਨਾ ਡਰਾਮਾ ਸੀ ਕੱਲ ਵਾਲੇ ਪ੍ਰਦਰਸ਼ਨ ਦਾ, ਤੁਸੀਂ ਹੈਰਾਨ ਹੋਵੋਗੇ ਕਿ 300 ਮੀਟਰ ਤੱਕ ਨਹੀਂ ਗਏ। ਘੇਰ ਨਹੀਂ ਸੀ ਪੰਜਾਬ ਦੀ ਵਿਧਾਨ ਸਭਾ, ਤੇ ਫਿਰ ਤੋੜ ਲੈਂਦੇ ਬੈਰੀਕੇਡ। ਜੀ ਬਿਲਕੁਲ। ਆਏ ਤਾਂ ਪੰਜਾਬ ਤੋਂ ਹੀ ਸੀ, ਫਿਰ ਤੁਸੀਂ ਫਿਰ ਦਿਖਾਉਂਦੇ ਪੰਜਾਬ ਵਾਲਾ ਰੰਗ ਤਾਂ ਮੰਨਦੇ ਜੀ। ਸੋ ਇਸ ਲਈ ਉੱਥੇ 2 ਪਾਣੀ ਦੇ ਛਿੱਟੇ ਪਏ, ਤੇ ਉਹ ਤੋਂ ਬਾਅਦ ਭੱਜ ਲਏ। ਕਹਿੰਦੇ ਜੀ ਬੱਸਾਂ 'ਚ ਬਿਠਾ ਲਓ, ਸਾਨੂੰ ਲੈ ਜਾਓ ਥਾਣੇ। ਅੱਧੇ ਘੰਟੇ ਬਾਅਦ 39 ਥਾਣੇ ਛੱਡਤੇ, ਤੇ ਅੱਧੇ ਘੰਟੇ ਬਾਅਦ ਦੁਬਾਰਾ ਆ ਜਾਂਦੇ ਘੇਰਨ, ਫਿਰ ਦੁਬਾਰਾ ਤੁਰ ਪੈਂਦੇ। ਸੋ ਇਸ ਲਈ ਉਹ ਪਤਾ ਸੀ ਕਿ ਅਸਲ ਦੇ ਵਿੱਚ ਨਾ ਇਹ ਰਾਜਨੀਤਿਕ ਤਰ੍ਹਾਂ ਫੋਟੋਆਂ ਖਿਚਾਉਣ ਆਉਂਦੀਆਂ ਨੇ। ਬੈਰੀਕੇਡ ਤੇ ਚੜੀਆਂ, ਫੋਟੋਆਂ ਖਿਚਾਈਆਂ, ਸੋਸ਼ਲ ਮੀਡੀਆ ਤੇ ਪਾਈਆਂ, ਚੈਨਲਾਂ ਤੇ ਚੱਲ ਗਈ, ਤੇ ਆਪਣਾ ਕਾਰਵਾਈ ਪੂਰੀ ਹੋ ਗਈ। ਸੋ ਬੱਸ 'ਚ ਬਾਂਹ ਖੜੀ ਕਰਕੇ ਨਾਅਰੇ 'ਚ ਮਾਰਨ ਵਾਲੀ ਫੋਟੋ ਪਾਉਣ ਦੀ ਬਸ ਆਦਤ ਪੈ ਗਈ ਸਾਡੇ ਲੀਡਰਾਂ ਨੂੰ। ਔਰ ਇਸ ਮਸਲੇ ਨੂੰ ਲੈ ਕੇ, ਭਾਜਪਾ ਦੇ ਪ੍ਰਦਰਸ਼ਨ ਨੂੰ ਲੈ ਕੇ ਮੀਤ ਹੇਅਰ ਨੇ ਵੀ ਟਿੱਪਣੀ ਕੀਤੀ। ਉਹ ਕਹਿੰਦੇ ਕਿ ਇਹ ਬਿਲਕੁਲ ਡਰਾਮਾ ਕਰਦੇ ਨੇ, ਕਿ ਇਹ ਸਾਰਾ ਕੁਛ ਜਿਹੜੇ ਗੈਂਗਸਟਰ ਪੈਦਾ ਹੋ ਰਹੇ ਨੇ ਉਹਨਾਂ ਦੀ ਤਿਆਰੀ 'ਚ ਹੋ ਰਹੇ ਨੇ, ਉੱਥੇ ਪੈਦਾ ਹੋ ਰਹੇ ਨੇ। ਫਿਰ ਕੱਲ ਰਾਜਾ ਵੜਿੰਗ ਨਾਲ ਵੀ ਇਸ ਮਸਲੇ ਤੇ ਚੰਗੀ ਬਹਿਸ ਹੋਈ। ਉਸ ਮਸਲੇ ਤੇ ਮੀਤ ਹੇਅਰ ਵੀ, ਕੁਲਦੀਪ ਧਾਲੀਵਾਲ ਖਾਸ ਕਰਕੇ ਸਿੱਧੇ ਬਹਿਸ ਪੇ ਸੀ। ਰਾਜਾ ਵੜਿੰਗ ਨੇ ਕਿਹਾ ਕਿ ਹੈ ਨਾ, ਉਸ ਮਾਂ ਨੂੰ ਕਦੋਂ ਸਕੂਨ ਮਿਲੂਗਾ, ਜਦੋਂ ਮਤਲਬ ਕਿ ਉਹਨਾਂ ਦੇ ਕਾਲਜੇ ਮਾਪਿਆਂ ਦੇ ਕਦੋਂ ਠੰਡ ਪਊਗੀ, ਜਦੋਂ ਸਿੱਧੇ ਮਸਿਆਲੇ ਦੇ ਮਾਮਲੇ ਦੇ ਵਿੱਚ ਦੋਸ਼ੀਆਂ ਨੂੰ ਸਜ਼ਾਵਾਂ ਮਿਲ ਜਾਣਗੀਆਂ। ਤੇ ਕੁਲਦੀਪ ਧਾਲੀਵਾਲ ਨੇ ਕਿਹਾ ਕਿ ਉਹਨਾਂ ਮਾਮਾ ਦੇ ਕਾਲਜੇ ਕਦੋਂ ਠੰਡ ਪਊਗੀ, ਜਦੋਂ ਤੁਹਾਡੇ ਰਾਜ 'ਚ ਜਿਹੜੇ ਸਿੱਖਾਂ ਦੇ ਕਤਲ ਹੋਏ, ਹੈ ਨਾ। ਤਾਂ ਇਸ ਮਸਲੇ ਤੇ ਕਿਹਨੇ ਮਰਾਏ ਪੰਜਾਬ ਦੇ ਵਿੱਚ। ਸੋ ਇਸ ਤਰ੍ਹਾਂ ਤੋਹਮਤਬਾਜ਼ੀ 'ਚ ਪੈਂਦੇ ਨਜ਼ਰ ਆਏ, ਨਾ ਕਿ ਇਸ ਗੱਲ ਦਾ ਜਵਾਬ ਦੇ ਸਕੇ ਕਿ ਕਾਰਨ ਕੀ ਹੈ। ਬਕਾਇਦਾ ਰਾਜਾ ਵੜਿੰਗ ਨੇ ਤਾਂ ਕਿਹਾ ਕਿ ਤੁਹਾਡੀ ਇੱਕ ਟੀਮ ਦੀ ਬੀਬੀ ਜ਼ਿੰਮੇਵਾਰ ਆ, ਇੱਕ ਵਿਅਕਤੀ ਜ਼ਿੰਮੇਵਾਰ ਜਿਹਨੇ ਸੋਸ਼ਲ ਮੀਡੀਆ ਤੇ ਗੱਲ ਫੈਲਾਈ। ਅਸੀਂ ਨਹੀਂ ਕਹਿੰਦੇ ਕਿ ਸਰਕਾਰ ਨੇ ਕਤਲ ਕਰਾਇਆ, ਪਰ ਸਰਕਾਰ ਨੇ ਜੋ ਤੱਥ ਉਜਾਗਰ ਕੀਤੇ ਉਹ ਕਤਲ ਦਾ ਕਾਰਨ ਬਣੇ। ਕਹਿੰਦੇ ਇਸ ਲਈ ਕਹਿੰਦੇ ਕਿ ਪਰ ਮੁੱਖ ਮੰਤਰੀ ਤੋਂ ਕਹਿੰਦੇ ਕਿ 50 ਕਦਮ ਨਹੀਂ ਪੂਰੇ ਹੋਏ, ਉਹਨਾਂ ਮਾਪਿਆਂ ਨੂੰ ਮਿਲਣ ਵੀ ਨਹੀਂ ਜਾ ਸਕੇ ਬਾਹਰ, ਜਦੋਂ ਧਰਨੇ ਤੇ ਬੈਠੇ ਸੀ। ਤੇ ਇੱਧਰ ਫਿਰ ਮੋਰਚਾ ਸੰਭਾਲ ਲਿਆ ਆਪਣੇ ਅਮਨ ਅਰੋੜਾ ਨੇ। ਅਮਨ ਅਰੋੜਾ ਕਹਿੰਦਾ ਕਿ ਹੋਰ ਦੱਸੋ ਕੀ ਕਰੀਏ ਅਸੀਂ। ਕਹਿੰਦਾ ਕਿ 40 ਲੋਕਾਂ ਨੂੰ ਨਾਮਜ਼ਦ ਕੀਤਾ ਇਸ ਕੇਸ ਦੇ ਵਿੱਚ, ਸਿੱਧੂ ਮੂਸੇਵਾਲੇ ਕਤਲ ਮਾਮਲੇ 'ਚ। 29 ਅਸੀਂ ਕਹਿੰਦਾ ਗ੍ਰਿਫਤਾਰ ਕਰ ਲਏ, 2 ਪੁਲਿਸ ਨੇ ਐਨਕਾਊਂਟਰ 'ਚ ਮਾਰਤੇ, 6 ਕਹਿੰਦਾ ਵਿਦੇਸ਼ 'ਚ ਲੁਕੇ ਬੈਠੇ ਨੇ, 3 ਦੀ ਹਲੇ ਸ਼ੱਕੀ ਭੂਮਿਕਾ ਦੀ ਜਾਂਚ ਹੋ ਰਹੀ ਹੈ। ਕਹਿੰਦਾ ਹੋਰ ਇਹ ਤੋਂ ਬਾਅਦ ਸਰਕਾਰ ਕੀ ਕਰ ਦੇਵੇ। ਸੋ ਇਹਦਾ ਮਤਲਬ ਇਹ ਕਹਿ ਕੇ ਸਰ ਜਾਂਦਾ ਸਰਕਾਰਾਂ ਦਾ, ਕਿਸੇ ਮਸਲੇ ਨੂੰ ਤਣ ਪੱਤਣ ਲਾਉਣ ਤੱਕ, ਲਟਕਾਉਣ ਤੱਕ, ਮਤਲਬ ਲੋਕਾਂ ਦੀਆਂ ਭਾਵਨਾਵਾਂ ਦਾ ਹੁਣ ਕੋਈ ਪਰਵਾਹ ਹੀ ਨਹੀਂ ਰਹੀ। ਸੋ ਇਸ ਲਈ ਕਹਿੰਦੇ ਹੋਰ ਸਰਕਾਰ ਕੀ ਕਰੇ। ਫਿਰ ਸਰਕਾਰ ਨੇ ਕਰਨਾ ਕੀ ਹੈ ਜੇ ਇਹੀ ਕੁਛ ਤਾਂ ਕਰਨਾ, ਬਿਲਕੁਲ ਆਸਾਨ ਥੋੜਾ ਕਰਨਾ। ਸੋ ਇਸ ਲਈ ਕੱਲ ਇੱਕ ਦੂਏ ਨੂੰ ਠਿੱਬੀ ਲਾਉਣ ਦੇ ਚੱਕਰ 'ਚ ਫਿਰ ਉਹੀ ਬਹਿਸਬਾਜ਼ੀ ਹੁੰਦੀ ਰਹੀ। ਸੋ ਉਸ ਤੋਂ ਇਲਾਵਾ ਕੁਝ ਨਹੀਂ ਹੋਇਆ। ਹਾਂ, ਪਰ ਕੱਲ ਭਾਜਪਾ ਦੇ ਪ੍ਰਦਰਸ਼ਨ ਤੇ ਲੈ ਕੇ ਜਿਵੇਂ ਮੀਤ ਹੇਅਰ ਨੇ ਹਮਲਾ ਕੀਤਾ, ਉਸ ਨੂੰ ਲੈ ਕੇ ਹੁਣ ਭਾਜਪਾ ਕੀ ਮੋੜਵਾਂ ਜਵਾਬ ਦੀ ਦੇਖਣ ਵਾਲੀ ਗੱਲ ਹੋਏਗੀ। ਪਰ ਇਹ ਹਰਿਆਣੇ ਦੇ ਲਈ ਹੁਣ ਵੱਡਾ ਸਵਾਲ ਖੜਾ ਹੋ ਗਿਆ। ਕੀ ਅੱਗੇ ਯੂਪੀ ਬਿਹਾਰ 'ਚੋਂ ਕਹਿੰਦੇ ਸੀ ਗੈਂਗਸਟਰ ਪੈਦਾ ਹੁੰਦੇ ਨੇ, ਤੇ ਕੀ ਹੁਣ ਹਰਿਆਣਾ ਇੰਡਸਟਰੀ ਬਣ ਗਈ ਇਸ ਗੱਲ ਦੀ? ਇਹ ਵੱਡਾ ਸਵਾਲ ਹੈ ਜੀ। ਬਿਲਕੁਲ ਸ਼ਰਮਾ ਜੀ, ਇਹ ਵੱਡਾ ਸਵਾਲ ਆ। ਤੇ ਵਾਕਈ ਹਰਿਆਣੇ ਦੇ ਵਿੱਚ ਜਿੰਨੇ ਵੀ ਆ, ਹੁਣ ਤੁਸੀਂ ਜਿਹੜੀ ਗੋਇੰਦਵਾਲ ਸਾਹਿਬ ਜੇਲ੍ਹ ਦੇ ਵਿੱਚ ਜਿਹੜੀ ਲੜਾਈ ਹੋਈ ਹੈ, ਇਹਦੇ ਵਿੱਚ ਦੇਖ ਲਓ ਕਿਹੜੇ ਕਿਹੜੇ ਨਾਮ ਨੇ, ਤੁਹਾਨੂੰ ਪਤਾ ਲੱਗ ਜਾਣਾ ਕਿੱਥੋਂ। ਬਿਲਕੁਲ ਬਿਲਕੁਲ।